ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਆ, ਹੁਣ ਉਹਦੇ ਸੰਬੰਧ ਦੇ ਵਿੱਚ ਜੋ ਰਿਪਬਲਿਕਨ ਲੀਡਰਸ ਆ ਜਾਂ ਟਰੰਪ ਲਾਇਲਿਸਟ ਹੈਗੇ ਆ, ਉਹਨਾਂ ਨੇ ਕੈਪੀਟਲ ਹਿੱਲ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਸਾਥ ਦਿੱਤਾ ਹੈਗਾ। ਹਾਊਸ ਸਪੀਕਰ ਕੈਵਨ ਮਕਾਰਥੀ ਨੇ ਟਵੀਟ ਕਰਕੇ ਇਹ ਕਿਹਾ ਆ ਵੀ ਅਮਰੀਕਨ ਲੋਕ ਇਸ ਨਹੀਂ ਕਰਨਗੇ ਇਸ ਇਨਜਸਟਿਸ ਨੂੰ। ਉਹਨਾਂ ਨੇ ਕਿਹਾ ਵੀ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਜਿਹੜੇ ਆ ਉਹਨਾਂ ਦਾ ਕ੍ਰਿਟਿਸਿਜ਼ਮ ਕੀਤਾ, ਤੇ ਨਾਲ ਹੀ ਇਹ ਕਿਹਾ ਵੀ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ ਉਹ ਇਹਦੇ ਉੱਤੇ ਜਿਹੜਾ ਆ ਉਹਨਾਂ ਨੂੰ ਰਿਸਪੋਂਸੀਬਲ ਬਣਾਉਣਗੇ, ਕਿਉਂਕਿ ਉਹਨਾਂ ਨੇ ਅਨਪ੍ਰੈਸੀਡੈਂਟਡ ਅਬਿਊਜ਼ ਆਫ ਪਾਵਰ ਕੀਤਾ ਹੈਗਾ ਆ। ਕਿਉਂਕਿ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ ਕਾਂਗਰਸ ਆ ਉਹਦੇ ਵਿੱਚ ਰਿਪਬਲਿਕਨਸ ਦੀ ਮੈਜੋਰਟੀ ਹੈਗੀ ਆ, ਚਾਹੇ ਉਹ ਕਾਫੀ ਥਿਨ ਹੈਗੀ ਆ। ਇਸੇ ਤਰ੍ਹਾਂ ਮੈਜੋਰਟੀ ਲੀਡਰ ਸਟੀਵ ਸਕੈਲਾਈਜ਼ ਨੇ ਵੀ ਕਿਹਾ ਆ ਵੀ ਇਹ ਬਹੁਤ ਆਊਟਰੇਜੀਅਸ ਹੈਗਾ ਆ ਜੋ ਇਹ ਇੰਡਾਈਟਮੈਂਟ ਹੋਈ ਹੈਗੀ ਆ। ਰਿਪਰੈਜ਼ੈਂਟ ਅਲੀਸੀ ਸਟਿਫਨਿਕ ਜੋ ਹਾਊਸ ਜੀਓਪੀ ਆ ਚੇਅਰ ਵੀ ਹੈਗੇ ਆ, ਇੱਕ ਜਿਹੜੀ ਕਮੇਟੀ ਆ ਉਹਦੇ, ਉਹਨਾਂ ਨੇ ਇਹ ਕਿਹਾ ਹੈ ਪੋਲੀਟੀਕਲ ਵਿਚ ਹੰਟ ਆ, ਡਾਰਕ ਡੇ ਆ ਫॉर ਅਮਰੀਕਾ। ਤੇ ਜੋ ਮਿਚ ਮਕੋਨਲ ਆ ਉਹ ਇਸ ਸੰਬੰਧ ਦੇ ਵਿੱਚ ਚੁੱਪ ਹੈਗੇ ਆ। ਮਿਨੋਰਟੀ ਵਿਪ ਜੌਨ ਥੁਨ ਨੇ ਇਹ ਕਿਹਾ ਆ ਵੀ ਰਿਪਬਲਿਕਨ ਪਾਰਟੀ ਇਸ ਇਸ਼ੂ ਦੇ ਉੱਤੇ ਡਿਵਾਈਡਡ ਵੀ ਹੈਗੀ ਆ। ਜੀ ਬਿਲਕੁਲ, ਕਹਿੰਦੇ ਟਰੰਪ ਤੇ ਉਹਨਾਂ ਦੇ ਐਡਵਾਈਜ਼ਰ ਬੇਸਿਕਲੀ ਇਸ ਇੰਡਾਈਟਮੈਂਟ ਦੇ ਨਾਲ ਆਫ ਗਾਰਡ ਜਿਹੜੇ ਹੋ ਰਹੇ ਉਹਨਾਂ ਨੂੰ ਇਦਾਂ ਲੱਗ ਨਹੀਂ ਸੀ ਰਿਹਾ, ਕਿਉਂਕਿ ਪਿਛਲੇ ਹਫਤੇ ਡੇਢ ਹਫਤੇ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ, ਫਿਰ ਜਿਊਰੀ ਬ੍ਰੇਕ ਦੇ ਉੱਤੇ ਵੀ ਗਈ। ਸੋ 23 ਜਿਊਰੀ ਨੇ ਮੈਜੋਰਟੀ ਦੇ ਵਿੱਚ ਇਹ ਫੈਸਲਾ ਸੁਣਾਇਆ ਵੀ ਟਰੰਪ ਹੁਣਾਂ ਨੇ ਜਿਹੜੀ ਆ ਫੰਡਿੰਗ ਦੇ ਵਿੱਚ ਹੇਰ-ਫੇਰ ਜਿਹੜੀਆਂ ਕੀਤੀਆਂ ਆ, ਹਸ਼ ਮਨੀ ਪੇਮੈਂਟਸ ਜਿਹੜੀਆਂ ਅਡਲਟ ਫਿਲਮ ਸਟਾਰ ਸਟੋਰਮੀ ਡੈਨੀਅਲਸ ਨੂੰ ਜਿਹੜੀਆਂ ਦਿੱਤੀਆਂ ਆ, ਤੇ ਬਿਜ਼ਨਸ ਇਰੈਗੂਲੈਰਿਟੀਜ਼ ਦੇ ਚੱਲਦਿਆਂ ਕਹਿੰਦੇ ਆ ਵੀ ਇਹਨਾਂ ਨੂੰ ਇਹ ਹੁਣ ਇੰਡਾਈਟ ਕੀਤਾ ਗਿਆ ਆ। ਅੱਜ ਜਿਹੜੇ ਅਟਰਨੀ ਨੇ ਐਲਵਨ ਬ੍ਰੈਗ, ਉਹਨਾਂ ਨੇ ਚਿੱਠੀ ਲਿਖੀ ਆ ਹਾਊਸ ਦੀ ਜਿਹੜੀ ਜੀਓਪੀ ਆ ਉਹਨਾਂ ਨੂੰ, ਕਹਿੰਦੇ ਵੀ ਇੱਕ ਆਮ ਮਰਾ ਦੀ ਜਿਹੜੀ ਇਹ ਪ੍ਰੋਸੀਡਿੰਗ ਚੱਲ ਰਹੀ ਆ, ਤੁਸੀਂ ਇਸ ਨੂੰ ਬਹੁਤਾ ਵਧਾ ਚੜਾ ਕੇ ਜਿਹੜਾ ਉਹ ਪੇਸ਼ ਨਾ ਕੀਤਾ ਜਾਵੇ। ਅਕਸਰ ਐਲਵਨ ਬ੍ਰੈਗ ਦੇ ਉੱਤੇ ਹੁਣ ਦੋਸ਼ ਲੱਗ ਰਹੇ ਆ ਵੀ ਇਹ ਸੋਰੋਜ਼ ਦੇ ਦੁਆਰਾ ਫੰਡਡ ਇਹ ਪੂਰੀ ਦੀ ਪੂਰੀ ਇੰਡਾਈਟਮੈਂਟ ਦੇ ਵਿੱਚ ਆਇਆ ਆ। ਉਹਨਾਂ ਨੇ ਆਪਣੇ ਵੱਲੋਂ ਇਹ ਜਵਾਬ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਵੀ ਕੁੱਲ ਇਸ ਦੇ ਉੱਤੇ $5000 ਸਪੈਂਡ ਕੀਤਾ ਗਿਆ ਆ ਇਨਵੈਸਟੀਗੇਟ ਕਰਨ ਦੇ ਲਈ ਟਰੰਪ ਤੇ ਉਹਨਾਂ ਦੇ ਬਿਜ਼ਨੈਸਿਸ ਨੂੰ। ਡੁਬੈਕ ਉਹਨਾਂ ਨੇ ਚਿੱਠੀ ਦੇ ਵਿੱਚ ਜਿਹੜਾ ਇਹ ਲਿਖਿਆ ਆ ਵੀ 8,40,000 ਦੀ ਜਿਹੜੀਆਂ 3 ਗ੍ਰਾਂਟ ਪ੍ਰੋਗਰਾਮਸ ਆਫਿਸ ਨੂੰ ਜਿਹੜੀਆਂ ਮਿਲੀਆਂ ਸੀ, ਉਹਨਾਂ ਦੇ ਵਿੱਚੋਂ ਇੱਕ ਵੀ ਪੈਨੀ ਆ ਇਸ ਦੇ ਲਈ ਜਿਹੜੀ ਉਹ ਨਹੀਂ ਵਰਤੀ ਗਈ ਹੈਗੀ। ਤੇ ਨਾਲ ਹੀ ਉਹਨਾਂ ਨੇ ਜੀਓਪੀ ਦੀ ਕਮੇਟੀ ਨੂੰ ਜਿਹੜੇ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਇਹੀ ਲਿਖ ਕੇ ਜਿਹੜਾ ਉਹ ਕਿਹਾ ਆ ਵੀ ਤੁਸੀਂ ਇਦਾਂ ਦੀਆਂ ਇਨਫਲੇਮੇਟਰੀ ਐਕੁਜ਼ੀਸ਼ਨਸ ਤੋਂ ਜਿਹੜਾ ਉਹ ਪਰਹੇਜ਼ ਰੱਖੋ, ਬਾਜ਼ ਰੱਖੋ। ਕਹਿੰਦੇ ਵੀ ਇਨਫੈਕਟ ਜਿਹੜਾ ਟਰੰਪ ਹੁਣਾਂ ਨੇ ਵਾਰਨਿੰਗ ਦਿੱਤੀ ਆ ਡੈਥ ਤੇ ਡਿਸਟਰਕਸ਼ਨ ਦੀ, ਤੁਹਾਨੂੰ ਉਸ ਚੀਜ਼ ਦੇ ਉਲਟ ਬੋਲਣਾ ਚਾਹੀਦਾ ਆ ਵੀ ਇਹ ਇੰਡਾਈਟਮੈਂਟ ਰੈਗੂਲਰ ਆ ਤੇ ਇਹ ਜਿਹੜਾ ਪ੍ਰੋਸੈਸ ਪ੍ਰੋਸੀਡਿੰਗਸ ਆ ਇਹ ਰੈਗੂਲਰ ਚੱਲਣਗੀਆਂ, ਤੇ ਟਰੰਪ ਹੁਣਾਂ ਦੇ ਕੋਲ ਪੂਰੇ ਇਖਤਿਆਰ ਆ ਇਸ ਦੇ ਉਲਟ ਇੰਡਾਈਟਮੈਂਟਸ ਦੇ ਉਲਟ ਜਿਹੜਾ ਆ ਉਹ ਆਪਣਾ ਕਾਰਵਾਈ ਜਿਹੜੀ ਉਹ ਕਰਨ ਦੇ ਲਈ ਜੋ ਵੀ ਕਿਤੇ ਵੀ ਜਿਹੜਾ ਉਹ ਕਰਨਾ ਚਾਹੁੰਦੇ। ਹਾਲ ਦੀ ਘੜੀ ਬੰਦ ਲਿਫਾਫਾ ਆ ਕਿ ਇੰਡਾਈਟਮੈਂਟ ਦੇ ਵਿੱਚ ਕਿੰਨੇ ਚਾਰजेस ਆ, ਕਿੱਦਾਂ ਆ, ਸਾਰੀਆਂ ਦੀਆਂ ਆਪੋ ਆਪਣੀਆਂ ਜਿਹੜੀਆਂ ਉਹ ਅਟਕਲਾਂ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਆ। ਤੇ ਕਹਿੰਦੇ ਵੀ ਜਿਹੜੇ ਐਲਵਨ ਬ੍ਰੈਗ ਉਹਨਾਂ ਨੇ ਇਹੀ ਕਿਹਾ ਵੀ ਜੀਓਪੀ ਦੇ ਜਿਹੜੇ ਕਮੇਟੀ ਦੇ ਚੇਅਰ ਹੈਗੇ ਆ ਜਿਮ ਜਾਰਡਨ, ਉਹਨਾਂ ਨੂੰ ਜੁਡੀਸ਼ਰੀ ਕਮੇਟੀ ਤੇ ਓਵਰਸਾਈਟ ਕਮੇਟੀ ਦੇ ਉਹਨਾਂ ਨੂੰ ਚਿੱਠੀ ਲਿਖ ਕੇ ਇਹੀ ਕਿਹਾ ਵੀ ਤੁਸੀਂ ਤੇ ਤੁਹਾਡੇ ਜਿਹੜੇ ਕਲੀਗ ਆ ਉਹ ਜਾਣਬੁੱਝ ਕੇ ਮਿਸਟਰ ਟਰੰਪ ਜਿਹੜੇ ਉਹਨਾਂ ਦੇ ਐਫਰਟਸ ਵੀ ਜਿਹੜੇ ਇਲੈਕਟਿਡ ਸਟੇਟ ਪ੍ਰੋਸੀਕਿਊਟਰਸ ਆ ਉਹਨਾਂ ਦੀ ਇੰਟੈਗ੍ਰਿਟੀ ਨੂੰ ਜਾਣ ਕੇ ਜਿਹੜਾ ਤੁਸੀਂ ਨਿਘਾਰ ਕਰ ਰਹੇ ਆ, ਟਰਾਇਲ ਜੱਜਾਂ ਨੂੰ ਜਿਹੜਾ ਆ ਉਹ ਤੁਸੀਂ ਨਹੀਂ ਇਹ ਮੰਨ ਰਹੇ, ਤੇ ਇਹ ਪੋਲੀਟੀਕਲੀ ਮੋਟੀਵੇਟਡ ਤੁਹਾਡੇ ਵੱਲੋਂ ਵੀ ਲੱਗ ਰਿਹਾ। ਸੋ ਇਹ ਆਮੋ ਸਾਹਮਣੇ ਜਿਹੜੇ ਆ ਹਰਜੋਤ ਸਿੰਘ ਜੀ ਪੂਰੀ ਤਰ੍ਹਾਂ ਹੋਏ ਪਏ ਆ, ਜਿੱਥੇ ਇੱਕ ਪਾਸੇ ਪੂਰੀ ਜੀਓਪੀ, ਪੂਰੀ ਤਾਂ ਨਹੀਂ ਕਾਫੀ ਹੱਦ ਤੱਕ ਜਿਹੜੀ ਜੀਓਪੀ ਆ ਉਹ ਇਹ ਕਹਿ ਰਹੀ ਆ ਵੀ ਇਹ ਬਿਲਕੁਲ ਪੋਲੀਟੀਕਲੀ ਮੋਟੀਵੇਟਡ ਇੰਡਾਈਟਮੈਂਟ ਟਰੰਪ ਹੁਣਾਂ ਦੀ ਹੈਗੀ ਆ। ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਉਧਰ ਜਿਹੜੇ ਰਾਈਟ ਵਿੰਗ ਕਮੈਂਟੇਟਰਸ ਹੈਗੇ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਮੰਗ ਕੀਤੀ ਹੈ ਇੱਥੋਂ ਤੱਕ ਕਿ ਕਈ ਜਿਹੜੇ ਕਾਂਗਰਸ ਵੂਮਨ ਆ ਜਿੱਦਾਂ ਮਾਰਜਰੀ ਟੇਲਰ ਗ੍ਰੀਨ, ਉਹਨਾਂ ਨੇ ਪ੍ਰੋਟੈਸਟ ਦੀ ਜਿਹੜੀ ਆ ਆਵਾਜ਼ ਜਿਹੜੀ ਉਹ ਉਠਾਈ ਆ। ਉਹਨਾਂ ਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹੀ ਕਿਹਾ ਕੱਲ ਵੀ ਤੁਹਾਨੂੰ ਕਿਸੇ ਵੀ ਚੀਜ਼ ਦੇ ਲਈ ਰੈਡੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ।
ਤੇ ਉੱਥੇ ਜਿਹੜੇ ਕਮੈਂਟੇਟਰਸ ਉਹ ਕਹਿ ਰਹੇ ਸੀਗੇ ਵੀ ਇਹ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਆ ਉਹ ਚਾਹੁੰਦੀ ਆ ਵੀ ਅਨਰੈਸਟ ਹੋਵੇ ਤੇ ਇਸ ਅਨਰੈਸਟ ਨੂੰ ਅਸੀਂ ਆਪਣੀ ਜਿਹੜੀ ਆ ਪੋਲੀਟੀਕਲ ਚੀਜ਼ ਦੇ ਲਈ ਜਿਹੜਾ ਉਹ ਵਰਤਿਆ ਜਾਵੇ। ਤੇ ਪਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਰੈਡੀ ਰਹਿਣਾ ਚਾਹੀਦਾ ਆ ਵੀ ਅੱਗੇ ਕੀ ਜਿਹੜਾ ਹੋਵੇ। ਸੋ ਕਹਿੰਦੇ ਵੀ ਰਿਐਕਸ਼ਨ ਪ੍ਰੋਡਿਊਸ ਕਰਨ ਦੀ ਇਸ ਪੂਰੇ ਮਾਮਲੇ ਦੇ ਵਿੱਚ ਹੈਗੀ ਆ। ਪਰ ਇਹ ਪਹਿਲੀ ਵਾਰੀ ਹੋਇਆ ਹਰਜੋਤ ਸਿੰਘ ਜੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਜਿਹੜੇ ਰਾਸ਼ਟਰਪਤੀ ਆ, ਐਕਸ ਰਾਸ਼ਟਰਪਤੀ, ਫਾਰਮਰ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਕ੍ਰਿਮੀਨਲ ਚਾਰਜਿਸ ਦੇ ਵਿੱਚ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਹੋਵੇ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਦੇ ਚੱਲਦਿਆਂ ਬਿਜ਼ਨਸ ਦੇ ਵਿੱਚ। ਤੇ ਹਸ਼ ਮਨੀ ਨੂੰ ਲੈ ਕੇ ਇਹ ਸਾਰਾ ਮਾਮਲਾ ਜਿਹੜਾ ਆ ਕਈ ਚਿਰ ਤੋਂ ਭਖਦਾ ਆ ਰਿਹਾ। 2016 ਇਲੈਕਸ਼ਨ ਤੋਂ ਪਹਿਲਾਂ ਦੀ, ਪਿਛਲੇ ਵਾਰੀ ਦੀ ਇਲੈਕਸ਼ਨ ਤੋਂ ਪਹਿਲਾਂ ਦੀ, ਉਦੋਂ ਦਾ ਇਹ ਮਸਲਾ ਜਿਹੜਾ ਉਹ ਤੁਰਿਆ ਆ ਰਿਹਾ ਹੈਗਾ ਆ।